ਟਾਈਟਲਰ ਨੇ ਹਮੇਸ਼ਾ ਇਹ ਦਾਅਵਾ ਕੀਤਾ ਹੈ ਕਿ ਉਹ 1 ਨਵੰਬਰ ਨੂੰ ਇੰਦਰਾ ਗਾਂਧੀ ਦੀਆਂ ਆਖਰੀ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ 3 ਮੂਰਤੀ ਭਵਨ ਦੇ ਵਿੱਚ ਮੌਜੂਦ ਸਨ। ਟਾਈਟਲਰ ਦਾ ਇੰਨੇ ਵਾਰੀ ਨਾ ਆਉਣ ਤੇ ਕਲੀਨ ਚਿੱਟਾਂ ਮਿਲਣ ਦੇ ਨਾਲ ਜਗਦੀਸ਼ ਟਾਈਟਲਰ ਦੇ ਸਿਆਸੀ ਕਰੀਅਰ ਉੱਤੇ ਇਸ ਚੀਜ਼ ਦਾ ਰਤਾ ਵੀ ਜਿਹੜਾ ਅਸਰ ਆ ਉਹ ਨਹੀਂ ਹੋਇਆ। ਸਾਲ 1984 ਦੇ ਵਿੱਚ ਕਤਲੇਆਮ ਹੁੰਦਾ ਹੈ, 2000 ਦੇ ਵਿੱਚ ਨਾਨਾਵਤੀ ਕਮਿਸ਼ਨ ਬਣਦਾ ਹੈ ਤੇ 2016 ਤੱਕ ਇਹੀ ਤੈਅ ਨਹੀਂ ਕੀਤਾ ਜਾ ਸਕਿਆ ਕਿ ਟਾਈਟਲਰ ਗੁਰਦੁਆਰਾ ਸਾਹਿਬ ਪੁਲ ਬੰਗਸ਼ ਅੱਗੇ ਸੀ ਜਾਂ ਨਹੀਂ ਸੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ 3 ਵਾਰ ਟਾਈਟਲਰ ਨੂੰ ਕਲੀਨ ਚਿੱਟਾਂ ਮਿਲਦੀਆਂ ਰਹੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜਗਦੀਸ਼ ਟਾਈਟਲਰ ਦੇ ਬਾਰੇ। ਜਗਦੀਸ਼ ਟਾਈਟਲਰ ਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ 1984 ਸਿੱਖ ਕਤਲੇਆਮ ਦੀ ਆਪਾਂ ਗੱਲਬਾਤ ਕਰਦੇ ਹਾਂ ਤੇ ਜਗਦੀਸ਼ ਟਾਈਟਲਰ ਦੇ ਸੰਦਰਭ ਦੇ ਵਿੱਚ ਜਾਂ ਆਪਾਂ ਕਹਿ ਲਈ ਸੱਜਣ ਕੁਮਾਰ ਦੇ ਸੰਦਰਭ ਦੇ ਵਿੱਚ ਜਾਂ ਹੋਰ ਵੀ ਜਿੰਨੇ ਕਾਂਗਰਸੀ ਆਗੂਆਂ ਦੇ ਨਾਮ ਆਉਂਦੇ ਨੇ ਤਾਂ ਉਹਨਾਂ ਦੇ ਮਾਮਲਿਆਂ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਕਦੇ ਕਿਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ, ਕਦੇ ਕਿਸੇ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲ ਗਈ। ਅੱਜ ਜਗਦੀਸ਼ ਟਾਈਟਲਰ ਦੇ ਬਾਰੇ ਗੱਲਬਾਤ ਕਰਾਂਗੇ, ਜਿਸ ਦੇ ਬਾਰੇ 40 ਸਾਲਾਂ ਬਾਅਦ, 4 ਦਹਾਕਿਆਂ ਬਾਅਦ ਵੀ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਤਲੇਆਮ ਤੋਂ ਬਾਅਦ। ਤੇ ਜਗਦੀਸ਼ ਟਾਈਟਲਰ ਤੇ ਕਿਹੜੇ-ਕਿਹੜੇ ਮਾਮਲੇ ਦਰਜ ਨੇ, ਗੁਰਦੁਆਰਾ ਸਾਹਿਬ ਪੁਲ ਬੰਗਸ਼ ਦਾ ਮਾਮਲਾ ਕੀ ਹੈ ਤੇ ਕਿਵੇਂ ਤੁਹਾਨੂੰ ਦੱਸਾਂਗੇ ਕਿ ਤੱਥਾਂ ਦੇ ਜ਼ਰੀਏ ਕਿਵੇਂ ਇਸ ਮਾਮਲੇ ਦੇ ਵਿੱਚ CBI ਨੇ ਕੇਸ ਦਰਜ ਤਾਂ ਕੀਤਾ ਪਰ ਉਸ ਤੋਂ ਬਾਅਦ 3 ਕਲੀਨ ਚਿੱਟਾਂ ਦਿੱਤੀਆਂ। ਉਹਨਾਂ ਕਲੀਨ ਚਿੱਟਾਂ ਦਾ ਆਧਾਰ ਕੀ ਸੀ, ਬਿਨਾਂ ਕੀ ਸੀ ਤੇ ਜਦੋਂ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਜ਼ਿਰਾ ਹੋਈ ਤਾਂ ਉਹਦੇ ਤੇ ਦੋਸ਼ ਕੀ ਲੱਗਦੇ ਰਹੇ। ਸੋ ਜਗਦੀਸ਼ ਟਾਈਟਲਰ ਦੇ ਬਾਰੇ ਜਦੋਂ ਲੰਘੇ ਆਪਾਂ ਅਗਸਤ ਮਹੀਨੇ ਦੇ ਵਿੱਚ ਜਾਂਦੇ ਹਾਂ ਤੇ 5 ਅਗਸਤ ਨੂੰ ਨਿੱਜੀ ਤੌਰ ਤੇ ਉਹਨੂੰ ਪੇਸ਼ ਹੋਣ ਦੇ ਲਈ ਕਿਹਾ ਸੀਗਾ। CBI ਦੀ ਚਾਰਜ ਸ਼ੀਟ ਦਾ ਨੋਟਿਸ ਲੈਂਦਿਆਂ ਅਦਾਲਤ ਨੇ, ਪਰ 4 ਅਗਸਤ ਨੂੰ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ। ਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਜੇਕਰ ਇੱਥੇ ਇਹ ਗੱਲ ਦਾ ਖਾਸ ਤੌਰ ਤੇ ਜ਼ਿਕਰ ਕਰਦੇ ਚੱਲੀਏ ਕਿ ਜੇਕਰ ਉਹਨੂੰ 4 ਨਵੰਬਰ ਨੂੰ ਜਿਹੜੀ ਮਾਫ਼ ਕਰਨਾ 4 ਅਗਸਤ ਨੂੰ ਜਿਹੜੀ ਜ਼ਮਾਨਤ ਨਹੀਂ ਮਿਲਦੀ ਸੀ ਤਾਂ ਫਿਰ ਦੱਸਿਆ ਜਾਂਦਾ ਹੈ ਕਿ ਉਹਨੂੰ ਇਸ ਮਾਮਲੇ ਦੇ ਵਿੱਚ ਜੇਲ੍ਹ ਵੀ ਜਾਣਾ ਪੈ ਸਕਦਾ ਸੀਗਾ ਜਗਦੀਸ਼ ਟਾਈਟਲਰ ਨੂੰ। ਸੋ ਦੱਸ ਦਈਏ ਕਿ 4 ਅਗਸਤ ਦੀ ਜਿਹੜੀ ਆ ਉਹ ਤਰੀਕ ਤੈਅ ਹੋਈ ਸੀਗੀ। 4 ਅਗਸਤ ਲੰਘਾ 2023 ਦਾ ਮਹੀਨਾ ਤੇ ਉਸ ਤੋਂ ਬਾਅਦ ਇਹ ਜਾਂਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ CBI ਨੇ ਸ਼ੁਰੂ ਕੀਤੀ ਸੀਗੀ ਤੇ ਪੁਲਿਸ ਨੇ 2 ਵਾਰ ਤੇ CBI ਨੇ 1 ਵਾਰ ਟਾਈਟਲਰ ਦੇ ਖਿਲਾਫ ਕੁਝ ਨਾ ਮਿਲਣ ਦੀ ਗੱਲ ਕਹੀ ਹੈ ਤੇ CBI ਨੇ ਕਲੋਜ਼ਰ ਰਿਪੋਰਟ ਵੀ ਦਾਇਰ ਕੀਤੀ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਜਿਹੜਾ ਮਾਮਲਾ ਉਹ ਹੈ ਕਿ ਕਿਵੇਂ ਇਹ ਮਾਮਲਾ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਕਿਵੇਂ ਚੱਲਦਾ ਤੇ ਕਿਹੜੇ-ਕਿਹੜੇ ਮਾਮਲਿਆਂ ਤੇ ਕਲੀਨ ਚਿੱਟਾਂ ਤੇ ਟਾਈਟਲਰ ਨੂੰ ਕਦੋਂ-ਕਦੋਂ ਨਵਾਜ਼ਿਆ ਗਿਆ ਵੱਡੇ ਅਹੁਦਿਆਂ ਦੇ ਨਾਲ ਤੇ ਕਿੱਥੇ-ਕਿੱਥੇ ਉਹ ਪਾਰਟੀਆਂ ਦੇ ਨਾਲ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਰਿਹਾ। ਦਿੱਲੀ ਦੀ ਰਾਉਜ਼ ਐਵੀਨਿਊ ਕੋਰਟ ਦੇ ਵਿੱਚ 1984 ਸਿੱਖ ਕਤਲੇਆਮ ਦਾ ਮਾਮਲਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ 5 ਤਰੀਕ ਨੂੰ ਜਗਦੀਸ਼ ਟਾਈਟਲਰ ਕਾਂਗਰਸੀ ਆਗੂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ। ਅਦਾਲਤ ਜ਼ਮਾਨਤ ਦੇ ਵਿੱਚ ਟਿੱਪਣੀ ਕਰਦੀ ਹੈ ਕਿ ਟਾਈਟਲਰ ਜਿਹੜਾ ਵਾ ਉਹ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕਦਾ ਤੇ ਨਾ ਹੀ ਉਹ ਸਬੂਤਾਂ ਦੇ ਨਾਲ ਛੇੜਛਾੜ ਕਰੂਗਾ। CBI ਦੀ ਚਾਰਜ ਸ਼ੀਟ ਦਾ ਨੋਟਿਸ ਲੈਂਦਿਆਂ ਉਹਨੂੰ ਤਲਬ ਕੀਤਾ ਗਿਆ ਸੀਗਾ। ਜਗਦੀਸ਼ ਟਾਈਟਲਰ ਨੂੰ ਜ਼ਮਾਨਤ ਦਿੰਦਿਆਂ ਅਦਾਲਤ ਨੇ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਉਹਨਾਂ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ਉੱਤੇ ਜ਼ਮਾਨਤ ਦਿੱਤੀ ਗਈ ਹੈ। ਹੁਣ ਜਿਹੜਾ ਮਾਮਲਾ ਸੀਗਾ ਉਹ ਕਿਹੜਾ ਸੀਗਾ? ਮਾਮਲਾ ਸੀਗਾ ਕਿ 20 ਮਈ ਨੂੰ ਅਦਾਲਤ ਦੇ ਵਿੱਚ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਸੀ ਉਹਦੇ ਵਿੱਚ CBI ਨੇ ਦਾਅਵਾ ਕੀਤਾ ਹੈ ਕਿ ਜਗਦੀਸ਼ ਟਾਈਟਲਰ ਨੇ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਅੱਗੇ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ ਤੇ 3 ਸਿੱਖਾਂ ਦਾ ਕਤਲ ਹੋ ਗਿਆ। ਕੁਝ ਹੀ ਘੰਟੇ ਪਹਿਲਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦਿੱਲੀ ਦੇ ਆਜ਼ਾਦ ਮਾਰਕੀਟ ਨਜ਼ਦੀਕ ਗੁਰਦੁਆਰਾ ਪੁਲ ਬੰਗਸ਼ ਸਾਹਿਬ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ। ਟਾਈਟਲਰ ਨੇ ਹਮੇਸ਼ਾ ਇਹ ਦਾਅਵਾ ਕੀਤਾ ਹੈ ਕਿ ਉਹ 1 ਨਵੰਬਰ ਨੂੰ ਇੰਦਰਾ ਗਾਂਧੀ ਦੀਆਂ ਆਖਰੀ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ 3 ਮੂਰਤੀ ਭਵਨ ਦੇ ਵਿੱਚ ਮੌਜੂਦ ਸਨ। ਇਸ ਤੋਂ ਪਹਿਲਾਂ ਵੀ CBI ਨੇ ਕਈ ਵਾਰ ਜਾਂਚ ਦੇ ਦੌਰਾਨ ਟਾਈਟਲਰ ਨੂੰ ਜਾਂ ਹਿੰਸਾ ਦੇ ਵਿੱਚ ਭੂਮਿਕਾ ਤੋਂ ਇਨਕਾਰ ਕਰਦਿਆਂ ਕਲੀਨ ਚਿੱਟ ਦਿੱਤੀ ਹੈ। ਹੁਣ ਪਹਿਲਾਂ CBI ਇਹ ਗੱਲ ਕਹਿ ਰਹੀ ਹੈ ਕਿ ਚਾਰਜ ਸ਼ੀਟ ਜਿਹੜੀ ਕਿ CBI ਨੇ ਦਾਖਲ ਕੀਤੀ ਸੀ, ਪੇਸ਼ ਕੀਤੀ ਸੀ ਅਦਾਲਤ ਦੇ ਵਿੱਚ, ਉਹਦੇ ਵਿੱਚ ਕਿਹਾ ਗਿਆ ਸੀ ਕਿ ਜਗਦੀਸ਼ ਟਾਈਟਲਰ ਨੇ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਅੱਗੇ ਇਕੱਠੀ ਭੀੜ ਨੂੰ ਭੜਕਾਇਆ ਸੀ। ਹੁਣ ਆਪਾਂ ਦੱਸਦੇ ਹਾਂ ਕਿ ਚੱਲਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਕਦੋਂ-ਕਦੋਂ ਚੱਲੀ ਤੇ ਕਦੋਂ-ਕਦੋਂ ਟਾਈਟਲਰ ਨੂੰ ਕਲੀਨ ਚਿੱਟਾਂ ਮਿਲਦੀਆਂ ਰਹੀਆਂ। ਸਾਲ 2000 ਦੀ ਗੱਲ ਹੈ ਜਦੋਂ ਜਾਂਚ ਦੇ ਲਈ ਨਾਨਾਵਤੀ ਕਮਿਸ਼ਨ ਦਾ ਗਠਿਤ ਹੁੰਦਾ ਹੈ। ਸਾਲ 2007 ਦੇ ਵਿੱਚ ਨਵੰਬਰ ਦੇ ਵਿੱਚ CBI ਟਾਈਟਲਰ ਦੇ ਖਿਲਾਫ ਮਾਮਲੇ ਦੇ ਵਿੱਚ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦਿਆਂ ਕੇਸ ਬੰਦ ਕਰ ਦਿੰਦੀ ਹੈ। ਸਾਲ 2007 ਦਸੰਬਰ ਮਹੀਨੇ ਦੇ ਵਿੱਚ ਹੀ
ਦਿੱਲੀ ਦੀ ਅਦਾਲਤ ਸੀਬੀਆਈ ਨੂੰ ਕਹਿੰਦੀ ਹੈ ਕਿ ਤੁਸੀਂ ਟਾਈਟਲਰ ਦੇ ਖਿਲਾਫ ਜਾਂਚ ਮੁੜ ਤੋਂ ਸ਼ੁਰੂ ਕਰੋ ਤੇ ਹੁਕਮ ਜਾਰੀ ਕੀਤੇ ਜਾਂਦੇ ਆ। ਮਾਰਚ 2009 2000 ਨਾਨਾਵਤੀ ਕਮਿਸ਼ਨ 2007 ਜਿਹੜੀ ਜਾਂਚ ਬੰਦ ਹੁੰਦੀ ਹੈ 2007 ਦੇ ਵਿੱਚ ਹੀ ਟਾਈਟਲਰ ਦੇ ਖਿਲਾਫ ਮੁੜ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਜਾਂਦਾ। ਸਾਲ 2009 ਮਾਰਚ ਦਾ ਮਹੀਨਾ ਜਦੋਂ ਸੀਬੀਆਈ ਵੱਲੋਂ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦਿਆਂ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਗਈ। 2013 ਦੇ ਵਿੱਚ ਅਦਾਲਤ ਨੇ ਇੱਕ ਵਾਰ ਫਿਰ ਸੀਬੀਆਈ ਨੂੰ ਕਿਹਾ ਕਿ ਤੁਸੀਂ ਰਿਪੋਰਟ ਤੁਹਾਡੀ ਅੱਜ ਤੋਂ ਬਾਅਦ ਰੱਦ ਆ ਤੇ ਤੁਸੀਂ ਜਾਂਚ ਜਾਰੀ ਰੱਖੋ। 2014 ਦੇ ਵਿੱਚ ਸੀਬੀਆਈ ਵੱਲੋਂ ਟਾਈਟਲਰ ਦੇ ਖਿਲਾਫ ਤੀਜੀ ਵਾਰ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਅਤੇ ਸਾਲ 2007-9 ਦੇ ਵਿੱਚ ਕਲੀਨ ਚਿੱਟ ਮੌਕੇ ਵੀ ਅਜਿਹਾ ਹੋਇਆ ਸੀ। ਅਦਾਲਤ ਵੱਲੋਂ ਇੱਕ ਵਾਰ ਫਿਰ ਸੀਬੀਆਈ ਨੂੰ ਜਾਂਚ ਜਾਰੀ ਰੱਖਣ ਦੇ ਹੁਕਮ ਹੁੰਦੇ ਆ। ਸੋ 2016 ਦੇ ਵਿੱਚ ਸੀਬੀਆਈ ਵੱਲੋਂ ਜਗਦੀਸ਼ ਟਾਈਟਲਰ ਦੀ ਪੁੱਛਗਿੱਛ ਹੋਈ ਜੋ ਕਿ 3 ਘੰਟਿਆਂ ਤੋਂ ਵੱਧ ਚੱਲੀ ਸੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ 3 ਵਾਰ ਟਾਈਟਲਰ ਨੂੰ ਕਲੀਨ ਚਿੱਟਾਂ ਮਿਲਦੀਆਂ ਰਹੀਆਂ। ਸਾਲ 1984 ਦੇ ਵਿੱਚ ਕਤਲੇਆਮ ਹੁੰਦਾ ਹੈ, 2000 ਦੇ ਵਿੱਚ ਨਾਨਾਵਤੀ ਕਮਿਸ਼ਨ ਬਣਦਾ ਹੈ ਤੇ 2016 ਤੱਕ ਇਹੀ ਤੈਅ ਨਹੀਂ ਕੀਤਾ ਜਾ ਸਕਿਆ ਕਿ ਟਾਈਟਲਰ ਗੁਰਦੁਆਰਾ ਸਾਹਿਬ ਪੁਲਬੰਗਸ਼ ਅੱਗੇ ਸੀ ਜਾਂ ਨਹੀਂ ਸੀ। ਹਾਲਾਂਕਿ ਬਹੁਤ ਸਾਰੀਆਂ ਰਿਪੋਰਟਾਂ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਟਾਈਟਲਰ ਉੱਥੇ ਸੀ ਤੇ ਉਸ ਤੋਂ ਬਾਅਦ ਭੀੜ ਨੇ 3 ਸਿੱਖਾਂ ਨੂੰ ਮਾਰਿਆ, ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ ਗਈ। ਹੁਣ ਦੇਖਦੇ ਹਾਂ ਕਿ ਟਾਈਟਲਰ ਦਾ ਇੰਨੇ ਵਾਰੀ ਨਾ ਆਉਣ ਤੇ ਕਲੀਨ ਚਿੱਟਾਂ ਮਿਲਣ ਦੇ ਨਾਲ ਜਗਦੀਸ਼ ਟਾਈਟਲਰ ਦੇ ਸਿਆਸੀ ਕਰੀਅਰ ਉੱਤੇ ਇਸ ਚੀਜ਼ ਦਾ ਰਤਾ ਵੀ ਜਿਹੜਾ ਅਸਰ ਆ ਉਹ ਨਹੀਂ ਹੋਇਆ। ਦਿੱਲੀ ਦੀ ਜਿਹੜੀ ਵਿਧਾਨ ਸਭਾ ਦੀ ਵੈਬਸਾਈਟ ਆ ਉਹਦੇ ਉੱਪਰ ਜਿਹੜੀ ਜਾਣਕਾਰੀ ਦਰਜ ਆ ਉਹਦੇ ਮੁਤਾਬਕ ਜਗਦੀਸ਼ ਟਾਈਟਲਰ ਇਸ ਵੇਲੇ 80 ਸਾਲਾਂ ਦਾ ਹੈ। 1984 ਦੇ ਵਿੱਚ ਉਹ ਦਿੱਲੀ ਦੇ ਵਿੱਚੋਂ ਸੰਸਦ ਮੈਂਬਰ ਚੁਣਿਆ ਗਿਆ ਸੀ। 1991 ਦੇ ਵਿੱਚ ਇਹੀ ਬੰਦਾ ਮੁੜ ਜਿੱਤਦਾ ਤੇ ਸੰਸਦ ਪਹੁੰਚ ਜਾਂਦਾ ਹੈ। 1986 ਤੋਂ ਲੈ ਕੇ 96 ਤੱਕ ਉਹ ਭਾਰਤ ਦੀ ਸਰਕਾਰ ਦੇ ਕਈ ਮੰਤਰਾਲਿਆਂ ਵਿੱਚ ਕੇਂਦਰੀ ਰਾਜ ਮੰਤਰੀ, ਜਿਸ ਦੇ ਵਿੱਚ ਕੋਲਾ, ਸੈਰ ਸਪਾਟਾ, ਸਿਵਲ ਐਵੀਏਸ਼ਨ ਸ਼ਾਮਲ ਹੈ। ਸਾਲ 2004 ਤੋਂ ਲੈ ਕੇ 9 ਦੇ ਵਿੱਚ ਵੀ ਉਹ ਪਾਰਟੀ ਦੇ ਵਿੱਚ ਵੱਲੋਂ ਟਾਈਟਲਰ ਨੂੰ ਲੋਕ ਸਭਾ ਚੋਣ ਦੀ ਟਿਕਟ ਦਿੱਤੀ ਗਈ ਸੀ। 2014 ਦੇ ਵਿੱਚ ਉਹ ਲੋਕ ਸਭਾ ਚੋਣ ਜਿੱਤਦਾ ਤੇ ਫਿਰ ਕੇਂਦਰੀ ਮੰਤਰੀ ਮੰਡਲ ਦਾ ਉਹਨੂੰ ਹਿੱਸਾ ਬਣਾਇਆ ਜਾਂਦਾ। 2019 ਦੇ ਵਿੱਚ ਮਾਫ ਕਰਨਾ 2009 ਦੇ ਵਿੱਚ ਵਿਵਾਦ ਹੁੰਦਾ ਜਗਦੀਸ਼ ਟਾਈਟਲਰ ਦੀ ਚੋਣ ਨੂੰ ਲੈ ਕੇ, ਇਸ ਦੀ ਟਿਕਟ ਨੂੰ ਲੈ ਕੇ ਤੇ ਉਸ ਤੋਂ ਬਾਅਦ ਟਿਕਟ ਤੋਂ ਵਾਪਸ ਲਈ ਜਾਂਦੀ ਹੈ। ਜਗਦੀਸ਼ ਟਾਈਟਲਰ ਉੱਪਰ 1984 ਦੇ ਸਿੱਖ ਕਤਲੇਆਮ ਦੇ ਦੋਸ਼ ਲੱਗਦੇ ਰਹੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਰਾਜਨੀਤਿਕ ਦਲਾਂ ਨੇ ਇਸ ਮਾਮਲੇ ਉੱਤੇ ਕਾਂਗਰਸ ਨੂੰ ਕਈ ਵਾਰ ਘੇਰਿਆ। ਉਹ ਕਈ ਵਾਰ ਪਾਰਟੀ ਦੀਆਂ ਬੈਠਕਾਂ ਦੇ ਵਿੱਚ ਨਜ਼ਰ ਆਉਂਦੇ ਰਹੇ ਤੇ ਹੁਣ ਵੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਈ ਮੈਂਬਰ ਹੈ। ਮਾਰਚ 2023 ਦੇ ਵਿੱਚ ਰਾਹੁਲ ਗਾਂਧੀ ਦੀ ਜਦੋਂ ਮੈਂਬਰਸ਼ਿਪ ਰੱਦ ਹੋਈ ਸੀ ਉਦੋਂ ਵੀ ਜਗਦੀਸ਼ ਟਾਈਟਲਰ ਜਿਹੜਾ ਧਰਨਾ ਦਿੱਤਾ ਸੀ ਕਾਂਗਰਸ ਨੇ ਉਹਦੇ ਵਿੱਚ ਨਜ਼ਰ ਆਇਆ ਸੀ। ਗੁਰਦੁਆਰਾ ਪੁਲਬੰਗਸ਼ ਦੇ ਵਿੱਚ ਹੋਇਆ ਕੀ ਸੀਗਾ? 31 ਅਕਤੂਬਰ ਦੀ ਗੱਲ ਹੈ 1984 ਦੀ, ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਤਲੇਆਮ ਸਿੱਖਾਂ ਦਾ ਸ਼ੁਰੂ ਹੋ ਜਾਂਦਾ। ਦਿੱਲੀ ਦੇ ਆਜ਼ਾਦ ਮਾਰਕੀਟ ਇਲਾਕੇ ਦੇ ਵਿੱਚ ਹਿੰਸਕ ਹੋਈ ਭੀੜ ਨੇ 1 ਨਵੰਬਰ 1984 ਨੂੰ ਗੁਰਦੁਆਰਾ ਪੁਲਬੰਗਸ਼ ਸਾਹਿਬ ਨੂੰ ਅੱਗ ਲਾ ਦਿੱਤੀ। ਭੀੜ ਵੱਲੋਂ ਪੁਲਬੰਗਸ਼ ਇਲਾਕੇ ਦੇ ਕੋਲ ਮੌਜੂਦ ਸਿੱਖਾਂ ਦੇ ਉੱਪਰ ਵੀ ਹਮਲਾ ਕੀਤਾ ਗਿਆ। 3 ਸਿੱਖਾਂ ਜਿਨ੍ਹਾਂ ਦਾ ਨਾਮ ਗੁਰਚਰਨ ਸਿੰਘ, ਸਰਦਾਰ ਠਾਕੁਰ ਸਿੰਘ ਤੇ ਬਾਦਲ ਸਿੰਘ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ। ਮੌਤ ਅੱਗ ਦੇ ਵਿੱਚ ਸੜ ਜਾਣ ਕਰਕੇ ਹੋਈ ਸੀ। ਭੀੜ ਵੱਲੋਂ ਇਸ ਦੇ ਨਜ਼ਦੀਕ ਬਾੜਾ ਹਿੰਦੂ ਰਾਜ ਇਲਾਕੇ ਦੇ ਵਿੱਚ ਵੀ ਅੱਗ ਲਾ ਦਿੱਤੀ ਗਈ ਸੀ। ਜਸਟਿਸ ਨਾਨਾਵਤੀ ਦੀ ਅਗਵਾਈ ਦੇ ਵਿੱਚ 1984 ਦੇ ਵਿੱਚ ਹੋਈ ਹਿੰਸਾ ਦੀ ਜਾਂਚ ਵਾਸਤੇ ਨਾਨਾਵਤੀ ਕਮਿਸ਼ਨ ਦਾ ਗਠਨ ਹੁੰਦਾ ਹੈ। ਸੀਬੀਆਈ ਵੱਲੋਂ ਨਵੰਬਰ 2005 ਦੇ ਵਿੱਚ 1984 ਸਿੱਖ ਕਤਲੇਆਮ ਬਾਰੇ ਮਾਮਲਾ ਦਰਜ ਕੀਤਾ ਗਿਆ ਸੀ। 1984 ਤੋਂ ਬਾਅਦ 2005 ਦੇ ਵਿੱਚ ਇਹ ਮਾਮਲਾ ਦਰਜ ਹੁੰਦਾ ਤੇ 2023 ਦੇ ਵਿੱਚ ਸੀਬੀਆਈ ਨੇ ਤਤਕਾਲੀ ਸੰਸਦ ਮੈਂਬਰ ਜਗਦੀਸ਼ ਟਾਈਟਲਰ ਦੇ ਖਿਲਾਫ ਦਿੱਲੀ ਦੀ ਰਾਉਜ਼ ਐਵੀਨਿਊ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਤੇ ਆਖਿਆ ਕਿ ਟਾਈਟਲਰ ਨੇ ਕਥਿਤ ਤੌਰ ਤੇ ਗੁਰਦੁਆਰਾ ਪੁਲਬੰਗਸ਼ ਵਿਖੇ ਇਕੱਠੀ ਹੋਈ ਭੀੜ ਨੂੰ ਭੜਕਾਇਆ, ਜਿਸ ਦੇ ਨਤੀਜੇ ਵਜੋਂ ਭੀੜ ਨੇ 3 ਸਿੱਖਾਂ ਨੂੰ ਮਾਰ ਦਿੱਤਾ, ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ ਅਤੇ ਦੁਕਾਨਾਂ ਨੂੰ ਲੁੱਟਿਆ। ਇੱਥੇ ਮੈਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ 3 ਵਾਰ ਇਹ ਕੇਸ ਬੰਦ ਹੁੰਦਾ ਜਿਹਦਾ ਅਸੀਂ ਜ਼ਿਕਰ ਆਲਰੇਡੀ ਕਰ ਚੁੱਕੇ ਹਾਂ ਕਿ ਕਦੋਂ ਸੀਬੀਆਈ ਨੇ 2007 ਦੇ ਵਿੱਚ ਇਹ ਗੱਲ ਕਹੀ ਕਿ ਕੇਸ ਸਬੂਤਾਂ ਦੀ ਕਮੀ ਹੈ, 2009 ਦੇ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ, ਫਿਰ 2014 ਦੇ ਵਿੱਚ ਟਾਈਟਲਰ ਦੇ ਖਿਲਾਫ ਤੀਜੀ 7 ਤੇ 9 ਤੋਂ ਬਾਅਦ ਕਲੀਨ ਚਿੱਟ ਜਿਹੜੀ ਉਹ ਦਿੱਤੀ ਗਈ ਤੇ ਹੁਣ 2023 ਦੇ ਵਿੱਚ ਟਾਈਟਲਰ ਬਾਰੇ ਸੀਬੀਆਈ ਨੇ ਗੱਲ ਕਹੀ ਹੈ ਕਿ ਉਹ ਵਾਕਈ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਖਲ ਕਰਦਿਆਂ ਇਹ ਗੱਲ ਕਹੀ ਹੈ ਕਿ ਟਾਈਟਲਰ ਨੇ ਕਥਿਤ ਤੌਰ ਤੇ ਗੁਰਦੁਆਰਾ ਪੁਲਬੰਗਸ਼ ਵਿਖੇ ਇਕੱਠੀ ਹੋਈ ਭੀੜ ਨੂੰ ਭੜਕਾਇਆ ਸੀਗਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ 2023 384 ਆਉਂਦਿਆਂ ਹੁਣ ਪਤਾ ਲੱਗਿਆ ਜਾਂਚ ਦੇ ਵਿੱਚ ਕਿ ਵਾਕਈ ਟਾਈਟਲਰ ਨੇ ਭੜਕਾਇਆ ਸੀ ਤੇ ਇਸ ਦੇ ਬਾਰੇ ਜੇਕਰ ਟਾਈਟਲਰ ਦੇ ਬਾਰੇ ਹੋਰ ਵੀ ਆਪਾਂ ਗੱਲਾਂ ਕਰਦੇ ਚੱਲ ਗਏ ਕਿ ਇਹਨੂੰ ਕਦੋਂ ਕੀ ਹੋਇਆ ਤਾਂ ਉਹ ਕਈ ਵਾਰ ਸੰਸਦ ਮੈਂਬਰ ਤੇ ਜਿਵੇਂ ਮੰਤਰੀ ਵੀ ਰਿਹਾ ਜਗਦੀਸ਼ ਟਾਈਟਲਰ
ਤੇ ਉਸ ਤੋਂ ਬਾਅਦ ਹੁਣ ਤੱਕ ਆਪਾਂ ਵੇਖਿਆ ਕਿ 2009 ਦੇ ਵਿੱਚ ਇਹ ਟਿਕਟ ਵਾਪਸ ਲਈ ਗਈ ਕਿਉਂਕਿ ਦਬਾਅ ਬਹੁਤ ਬਣ ਗਿਆ ਸੀਗਾ। ਹੁਣ ਕਮਿਸ਼ਨ ਨੂੰ ਰਿਪੋਰਟ ਦਾਖਲ ਕਰਨ ਵਾਸਤੇ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ 5 ਸਾਲ ਬਾਅਦ ਸਾਲ 2005 ਦੇ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਦਾਖਲ ਕੀਤੀ ਗਈ ਸੀ। 2005 ਦੇ ਵਿੱਚ ਦੇਸ਼ ਦੇ ਵਿੱਚ ਯੂਪੀਏ ਗੱਠਜੋੜ ਵਾਲੀ ਕਾਂਗਰਸ ਦੀ ਸਰਕਾਰ ਸੀ ਤੇ ਜਗਦੀਸ਼ ਟਾਈਟਲਰ ਇਹਦੇ ਵਿੱਚ ਮੈਂਬਰ ਪਾਰਲੀਮੈਂਟ ਸੀ। 2009 ਦੇ ਵਿੱਚ ਸੀਬੀਆਈ ਨੇ ਜਦੋਂ ਸਬੂਤਾਂ ਦੀ ਕਮੀ ਦਾ ਹਵਾਲਾ ਦਿੰਦਿਆਂ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ ਤੇ ਇਸ ਸਾਲ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਸਨ। ਭਾਜਪਾ ਨੇ ਉਦੋਂ ਵਿਰੋਧ ਵੀ ਕੀਤਾ ਸੀਗਾ ਤੇ ਇਸੇ ਸਾਲ ਉਹ ਸਾਲ ਆ ਜਦੋਂ ਪੱਤਰਕਾਰ ਜਰਨੈਲ ਸਿੰਘ ਵੱਲੋਂ ਕੇਂਦਰੀ ਮੰਤਰੀ ਪੀ ਚਿਦੰਬਰਮ ਉੱਤੇ ਬੂਟ ਸੁੱਟ ਕੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਦਾ ਵਿਰੋਧ ਜਤਾਇਆ ਸੀਗਾ। ਕਾਂਗਰਸ ਵੱਲੋਂ ਇਸ ਘਟਨਾ ਤੋਂ ਬਾਅਦ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਦਿੱਤੀ ਟਿਕਟ ਵਾਪਸ ਲੈ ਲਈ ਗਈ ਸੀ। 2010 ਦੇ ਵਿੱਚ ਸੀਬੀਆਈ ਵੱਲੋਂ ਇੱਕ ਵਾਰ ਮੁੜ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਗਈ। ਗਵਾਹਾਂ ਦੀ ਸੂਚੀ ਦੇ ਵਿੱਚ ਦੋ ਅਹਿਮ ਨਾਂ ਸੀ, ਅਦਾਕਾਰ ਅਮਿਤਾਭ ਬੱਚਨ ਤੇ ਅਭਿਸ਼ੇਕ ਵਰਮਾ। ਅਮਿਤਾਭ ਬੱਚਨ ਨੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਨੂੰ ਯਾਦ ਨਹੀਂ ਕਿ ਟਾਈਟਲਰ ਵਾਕਈ ਇੰਦਰਾ ਗਾਂਧੀ ਦੀ ਆਖਰੀ ਰਸਮਾਂ ਵੇਲੇ ਉੱਥੇ ਮੌਜੂਦ ਸੀ ਜਾਂ ਫਿਰ ਨਹੀਂ। ਅਭਿਸ਼ੇਕ ਵਰਮਾ ਜਗਦੀਸ਼ ਟਾਈਟਲਰ ਦੇ ਖਿਲਾਫ ਮੁੱਖ ਗਵਾਹ ਨੇ। 2015 ਦੇ ਵਿੱਚ ਅਦਾਲਤ ਵੱਲੋਂ ਅਭਿਸ਼ੇਕ ਵਰਮਾ ਨੂੰ ਇਸ ਕੇਸ ਦੇ ਮੱਦੇਨਜ਼ਰ ਜ਼ੈਡ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। 2014 ਦੇ ਵਿੱਚ ਵੀ ਜਿਵੇਂ ਆਪਾਂ ਜ਼ਿਕਰ ਕੀਤਾ ਕਿ 7, 9 ਤੇ 14 ਦੇ ਵਿੱਚ ਸੀਬੀਆਈ ਵੱਲੋਂ ਟਾਈਟਲਰ ਦੇ ਖਿਲਾਫ ਤੀਜੀ ਵਾਰ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ ਤੇ ਅਖੀਰ 2023 ਦੇ ਵਿੱਚ ਹੁਣ ਸੀਬੀਆਈ ਨੇ ਗੱਲ ਕਹੀ ਹੈ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਆ ਕਿ ਹਿੰਸਕ ਭੀੜ ਨੂੰ ਟਾਈਟਲਰ ਨੇ ਵੀ ਭੜਕਾਇਆ ਸੀਗਾ। ਹੁਣ ਸੀਬੀਆਈ ਵੱਲੋਂ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਨਮੂਨੇ ਵੀ ਲਏ ਗਏ ਨੇ ਤਾਂ ਜੋ 1984 ਦੇ ਵਿੱਚ ਉਹਨਾਂ ਦੇ ਭਾਸ਼ਣ ਦੇ ਨਾਲ ਇਸ ਨੂੰ ਮਿਲਾ ਕੇ ਜਾਂਚ ਕੀਤੀ ਜਾਵੇ। ਹੁਣ ਟਾਈਟਲਰ ਵੱਲੋਂ ਅਗਾਊ ਜ਼ਮਾਨਤ ਬਾਰੇ ਜਿਹੜੀ ਅਰਜ਼ੀ ਦਿੱਤੀ ਗਈ ਸੀ ਉਹਨੂੰ 4 ਅਗਸਤ ਨੂੰ ਅਦਾਲਤ ਮਨਜ਼ੂਰ ਕਰਦੀ ਹੈ। 5 ਅਗਸਤ ਨੂੰ ਉਹਨੇ ਪੇਸ਼ ਹੋਣਾ ਸੀ 2023 ਦੇ ਵਿੱਚ ਤੇ ਜੇਕਰ 4 ਅਗਸਤ ਨੂੰ ਉਹਦੀ ਜ਼ਮਾਨਤ ਅਰਜ਼ੀ ਮਨਜ਼ੂਰ ਨਾ ਹੁੰਦੀ ਤਾਂ ਉਹਨੂੰ ਜੇਲ੍ਹ ਜਾਣਾ ਪੈ ਸਕਦਾ ਸੀ। ਪਰ ਸਿੱਖ ਅੱਜ ਤੱਕ ਪੁੱਛ ਰਹੇ ਨੇ ਕਿ ਕਿਹੜੇ ਬੰਦੇ ਨੇ ਉਹ ਗੁਨਾਹ ਕੀਤਾ ਸੀ। ਜੇਕਰ ਗੁਨਾਹ ਕੀਤਾ ਸੀ ਤਾਂ ਉਹਨਾਂ ਨੂੰ 3-3 ਕਲੀਨ ਚਿੱਟਾਂ ਕਿਉਂ ਦਿੱਤੀਆਂ ਗਈਆਂ। ਉਹਨਾਂ ਦੇ ਮਾਮਲਿਆਂ ਦੇ ਵਿੱਚ ਜਿਹੜੇ ਮੁੱਖ ਗਵਾਹ ਨੇ ਉਹਨਾਂ ਦੀ ਗੱਲ ਨੂੰ ਕਿਉਂ ਨਹੀਂ ਵਿੱਚ ਕੰਸੀਡਰ ਕੀਤਾ ਜਾਂਦਾ। ਸੀਬੀਆਈ ਜੇਕਰ 3 ਵਾਰ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਹੈ ਤੇ ਚੌਥੀ ਵਾਰ ਉਹ ਕਿਉਂ ਮੰਨਦੀ ਹੈ ਕਿ ਵਾਕਈ ਇਹਨੇ ਹਿੰਸਕ ਭੀੜ ਨੂੰ ਭੜਕਾਇਆ ਸੀ। ਕਿ 3 ਵਾਰੀਆਂ ਦੀ ਜਿਹੜੀ ਕਲੋਜ਼ਰ ਰਿਪੋਰਟ ਉਹਨੇ ਦਾਖਲ ਕੀਤੀ ਹੈ ਕਿ ਉਹਦੇ 'ਚ ਪ੍ਰਮੁੱਖਤਾ ਦੇ ਨਾਲ ਜਾਂ ਬਰੀਕੀ ਦੇ ਨਾਲ ਇਹ ਜਾਂਚ ਨਹੀਂ ਕੀਤੀ ਗਈ ਸੀ ਜਾਂ ਫਿਰ ਕਿਸੇ ਸਰਕਾਰ ਦਾ ਜਾਂ ਕਿਸੇ ਸਿਸਟਮ ਦਾ ਉਹਦੇ ਤੇ ਦਬਾਅ ਸੀ। ਸੋ ਹੁਣ ਜੇ 4 ਅਗਸਤ ਨੂੰ ਉਹਨੂੰ ਜ਼ਮਾਨਤ ਅਰਜ਼ੀ ਨਾ ਮਿਲਦੀ ਤਾਂ ਲੰਘੇ 5 ਅਗਸਤ ਨੂੰ ਉਹਨੇ ਜੇਲ੍ਹ ਦੇ ਵਿੱਚ ਜਾਣਾ ਸੀ, ਪਰ ਟਾਈਟਲਰ ਇੱਕ ਵਾਰ ਫਿਰ ਤੋਂ ਬਚ ਗਿਆ। ਸੀਬੀਆਈ ਦੀ ਜਿਹੜੀ ਇਸ ਵਾਰੀ ਦੀ ਚਾਰਜਸ਼ੀਟ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਹਿੰਸਕ ਭੀੜ ਨੂੰ ਟਾਈਟਲਰ ਨੇ ਭੜਕਾਇਆ ਸੀਗਾ। ਅਮਿਤਾਭ ਬੱਚਨ ਤੇ ਅਭਿਸ਼ੇਕ ਵਰਮਾ ਇਸ ਮਾਮਲੇ ਦੇ ਵਿੱਚ ਗਵਾਹ ਨੇ ਤੇ ਇਸ ਮਾਮਲੇ ਦੇ ਵਿੱਚ ਅਮਿਤਾਭ ਬੱਚਨ ਕਹਿ ਚੁੱਕੇ ਨੇ ਕਿ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਯਾਦ ਕਿ ਉੱਥੇ ਉਹ ਇੰਦਰਾ ਗਾਂਧੀ ਦੀਆਂ ਰਸਮਾਂ ਵੇਲੇ ਸੀ ਜਾਂ ਨਹੀਂ। ਪਰ ਹਾਂ, ਅਭਿਸ਼ੇਕ ਵਰਮਾ ਜਿਹੜੇ ਨੇ ਉਹ ਆਪਣੀ ਗਵਾਹੀ ਤੇ ਖੜੇ ਨੇ। ਦੇਖਦੇ ਹਾਂ ਮਾਮਲੇ ਦੇ ਵਿੱਚ ਹੁਣ ਅੱਗੇ ਕਦੋਂ ਸਜ਼ਾ ਮਿਲਦੀ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।